ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਲੈਂਟਰ ਚੁੱਕਣ ਵੇਲੇ ਫੈਕਟਰੀ ਦੀ ਇਮਾਰਤ ਡਿੱਗਣ ਨਾਲ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਹਾਲਾਂਕਿ ਮੌਕੇ ਤੇ ਪਹੁੰਚੀ ਐਨਡੀਆਰਐਫ ਦੀ ਟੀਮਾਂ ਨੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਮੁਤਾਬਿਕ ਹਾਦਸੇ ਵਿੱਚ ਕਰੀਬ 35 ਲੋਕ ਦਬੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਬਾਹਰ ਕੱਢ ਲਿਆ ਗਿਆ ਅਤੇ ਕਰੀਬ 5 ਲੋਕ ਅੰਦਰ ਨੇ ਤੇ ਬਚਾਅ ਕਾਰਜ ਜਾਰੀ ਹੈ। ਉੱਥੇ ਹੀ ਮੌਕੇ ਸਥਾਨ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਦੌਰਾ ਕੀਤਾ ਗਿਆ, ਜਿਨ੍ਹਾਂ ਦਾ ਕਹਿਣਾ ਸੀ ਕਿ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ। ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਐਨਡੀਆਰਐਫ ਦੀ ਟੀਮ ਨੂੰ ਬੁਲਾ ਲਿਆ ਗਿਆ, ਜਿਨ੍ਹਾਂ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਕਰੀਬ 5 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਦੱਸ ਦਈਏ ਕਿ ਹਾਦਸੇ ਮਗਰੋਂ ਐਨਡੀਆਰਐਫ, ਐਸਡੀਆਰਐਫ, ਐਮਸੀ ਤੇ ਪੁਲਿਸ ਦੀਆਂ ਟੀਮਾਂ ਬਚਾਅ ਕਾਰਜ ਲਈ ਪਹੁੰਚ ਗਈਆਂ ਤੇ ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢਣ ਲੱਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਨੂੰ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਨੇ। ਮੇਰਾ ਨਾਮ ਰੋਹਿਤ ਹੈ ਜੀ। ਅਸੀਂ ਇੱਥੋਂ ਜੀ ਆਪਣੇ ਪੇਸ਼ੈਂਟ ਲੈ ਕੇ ਗਏ ਜੀ 108 ਤੇ ਕਾਲ ਕਰਕੇ ਈਐਸਆਈ ਹਸਪੀਟਲ 'ਚ ਲੈ ਕੇ ਗਏ ਤੇ ਉਸ ਤੋਂ ਬਾਅਦ ਈਐਸਆਈ ਵਾਲਿਆਂ ਨੇ ਕਿਹਾ ਜੀ ਇਹਨਾਂ ਨੂੰ ਹਾਲਾਤ ਇਹਨਾਂ ਦੇ ਵਿਗੜੇ ਹੋਏ ਤੇ ਇਹਨਾਂ ਨੂੰ ਕਿਤੇ ਹੋਰ ਲੈ ਜਾਓ ਜੀ। ਅਸੀਂ ਇਹਨਾਂ ਨੂੰ ਕਿਹਾ ਰੈਫਰ ਕਰ ਦਿਓ, ਉਹ ਕਹਿੰਦੇ ਜੀ ਰੈਫਰ ਕਰ ਦਿੰਦੇ ਆ, ਪਰ ਅਸੀਂ ਕਿਹਾ ਅਪੋਲੋ ਲੈ ਜਾਂਦੇ ਆ, ਪਰ ਉਹਨਾਂ ਨੇ ਅਪੋਲੋ ਵਾਸਤੇ ਸਾਨੂੰ ਐਂਬੂਲੈਂਸ ਤੱਕ ਨਹੀਂ ਕਿਹਾ ਸੀ। ਐਂਬੂਲੈਂਸ ਖੜੀ ਹੈ ਤੇ ਸਰਦਾਰ ਜੀ ਖੜੇ, ਇਹਨਾਂ ਦੀ ਮਿੰਨਤਾਂ ਕੀਤੀਆਂ, ਭਾਜੀ ਸਾਡੇ ਤੋਂ ਪੈਸੇ ਲੈ ਲਓ ਪਰ ਤੁਸੀਂ ਚੱਲ ਪਓ। ਇਹ ਕਹਿੰਦੇ ਸਾਡੇ ਕੰਮ ਨਹੀਂ ਹੈਗਾ, ਸਾਡਾ ਸਿਰਫ ਸਿਵਲ ਤੋਂ ਲੈ ਜਾ ਕੇ ਈਐਸਆਈ ਛੱਡਣਾ ਵਾ, ਸਾਨੂੰ ਕੋਈ ਹੋਰ ਤੁਸੀਂ ਪ੍ਰਾਈਵੇਟ ਕਰ ਲਓ। ਅਸੀਂ 5000 ਤੱਕ ਦੀ ਆਫਰ ਦਿੱਤੀ ਕਿ ਬੰਦੇ ਲੈ ਜਾਓ, ਸਾਡੇ ਬਚ ਜੂਗੇ। ਉਹਨਾਂ ਦੀ ਇੰਨੀ ਗੰਭੀਰ ਹਾਲਤ ਸੀ, ਕੋਈ ਸੁਣਵਾਈ ਨਹੀਂ ਹੋਈ ਜੀ ਸਾਡੀ ਉੱਥੇ। ਈਐਸਆਈ ਹਸਪੀਟਲ ਵਾਲਿਆਂ ਨੇ ਬਿਲਕੁਲ ਤੱਕ ਨਹੀਂ ਸੁਣਿਆ ਜੀ। ਗਾਰਡ ਤੱਕ ਨੇ ਸਾਨੂੰ ਬਾਹਰ ਕੱਢਤਾ, ਕਹਿੰਦੇ ਬਾਹਰ ਨਿਕਲੋ, ਤੁਸੀਂ ਆਪਣੀ ਐਂਬੂਲੈਂਸ ਕਰੋ ਨਾ ਕਰੋ, ਸਾਨੂੰ ਕੋਈ ਮਤਲਬ ਨਹੀਂ ਹੈ। ਬਿਲਡਿੰਗ ਕਿਹਨਾਂ ਦੀ ਹੈ? ਬਿਲਡਿੰਗ ਆ ਨਾਲ ਵਾਲਿਆਂ ਦੀ ਹੈ ਜੀ, ਤੇ ਸਾਡੀ ਫੈਕਟਰੀ ਨਾਲ ਹੈ ਜੀ, ਇਹਨਾਂ ਦੀ ਫੈਕਟਰੀ ਹੈ ਜਿਨ੍ਹਾਂ ਦੇ ਵਿੱਚ ਬਿਲਡਿੰਗ ਹੈ ਜਿਹੜੀ ਇਹ 3 ਮੰਜ਼ਲੀ ਹੈ ਜੀ। ਬਿਨਾਂ ਲੈਂਟਰ ਚੱਕਦੇ ਪਏ ਸੀ ਤੇ ਗਿਰਿਆ ਜੀ। ਪਿੱਛੇ ਗੱਡੀਆਂ ਡੈਮੇਜ ਹੋਈਆਂ ਜੀ 2। ਕਿੰਨੇ ਕ ਬੰਦੇ ਅੰਦਰ ਸੀਗੇ ਜੀ? ਇਹਦੇ 'ਚ ਜੀ 20-25 ਬੰਦੇ ਤਾਂ ਹੈਗੇ ਆ ਜੀ। ਬਾਕੀ ਹਸਪੀਟਲ ਵਗੈਰਾ ਉਹਨਾਂ ਭੇਜਦੇ ਹੋਏ ਜੀ। ਬਾਕੀ ਹੁਣ ਦੇਖੋ ਜੀ ਕੀ ਬਣਦਾ। ਸਾਡੀ ਕੋਈ ਗਲਤੀ ਵੀ ਨਹੀਂ ਹੈ ਜੀ, ਤਾਂ ਵੀ ਨੁਕਸਾਨ ਸਾਨੂੰ ਚੱਲਣਾ ਪੈ ਰਿਹਾ ਜੀ। ਕਿੰਨੇ ਕ ਬੰਦੇ ਕੱਢ ਲਏ ਹੁਣ ਤੱਕ? ਹੁਣ ਤੱਕ ਜੀ ਸਾਰੇ ਤਾਂ ਕਹਿੰਦੇ ਕੱਢਦੇ ਪਏ ਜੀ। ਸਾਰੇ 6 ਬੰਦੇ ਸਾਡੇ ਸਾਹਮਣੇ ਨਿਕਲੇ ਆ, ਪਹਿਲਾਂ ਕੋਈ ਨਿਕਲੇ ਪਤਾ ਨਹੀਂ ਕਿੰਨੇ ਨਿਕਲੇ। ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਸੁਖਵਿੰਦਰ ਸਿੰਘ। ਸਾਡੀ ਆ ਬਿਲਡਿੰਗ ਜਿਹੜੀ ਸਾਡੇ ਡੈਮੇਜ ਹੋਈ, ਸਾਡੀ ਬਿਲਡਿੰਗ ਹੈਗੀ। ਤੁਹਾਡੀ ਬਿਲਡਿੰਗ ਹੈ ਜੀ? ਹਾਂਜੀ ਨਹੀਂ, ਇਹ ਬਿਲਡਿੰਗ ਜਿਹੜੀ ਲੈਂਟਰ ਇਹਨਾਂ ਨੇ ਚੱਕਿਆ ਸੀਗਾ ਤੇ ਬਿਲਡਿੰਗ ਸਾਡੀ ਇੱਥੇ ਜਿੰਕ ਦਾ ਕੰਮ ਹੈਗਾ। ਸਾਡੇ ਵਰਕਰ ਥੱਲੇ ਆ ਗਏ ਸੀਗੇ ਤੇ ਹੁਣ ਤੱਕ ਦੇਖੋ ਸਾਡਾ ਕੋਈ ਕਸੂਰ ਨਹੀਂਗਾ। ਸਾਡੇ ਬੰਦੇ ਥੱਲੇ ਆ ਗਏ, ਸਾਡਾ ਕੰਮ 2-3 ਮਹੀਨੇ ਬਾਅਦ ਕੰਮ ਸਾਡਾ ਬੰਦ ਹੋ ਗਿਆ। ਅਸੀਂ ਕਿੱਧਰ ਜਾਈਏ? ਸਾਡੇ 3 ਬੰਦੇ ਆਈ ਥੱਲੇ। 3 ਬੰਦੇ, ਤਿੰਨੋਂ ਬੰਦੇ ਹਾਲਾਤ ਵਿਗੜੀ ਹੋਏ ਹੈ ਜੀ। ਸਾਡੀ ਆ ਬਿਲਡਿੰਗ ਹੈ, ਨਾਲ ਦੀਆਂ ਚੱਕਦੇ ਪਏ ਸੀ ਲੈਂਟਰ। ਹੁਣ ਦੇਖੋ ਹਾਂ, ਸਾਨੂੰ ਦੱਸਿਆ ਵੀ ਨਹੀਂ ਉਹਨਾਂ ਨੇ, ਸਾਨੂੰ ਦੱਸਿਆ ਨਹੀਂ ਵੀ ਲੈਂਟਰ ਚੱਕਣਾ ਹੈ, ਵੀ ਅਸੀਂ ਕਮ ਸੇ ਕਮ ਛੁੱਟੀ ਕਰਾ ਦੀ ਬੰਦਿਆਂ ਦੀ। ਸਾਡਾ ਨੁਕਸਾਨ ਤਾਂ ਨਾ ਹੁੰਦਾ ਕਮ ਸੇ ਕਮ। ਸਾਡੀ ਤਾਂ ਮਸ਼ੀਨਰੀ ਸਾਰੀ ਡੈਮੇਜ ਹੋ ਗਈ। ਲੈਂਟਰ ਚੱਕਦੇ ਬਿਲਡਿੰਗ ਗਿਰੀ ਹੈ ਜੀ? ਹਾਂਜੀ ਲੈਂਟਰ ਚੱਕਦੇ ਵੀ ਗਿਰੀ ਬਿਲਡਿੰਗ। ਕਿੰਨੇ ਕ ਬੰਦੇ ਹੋਣੇ ਜੀ ਫੈਕਟਰੀ ਦੇ ਅੰਦਰ? ਸਾਡੇ ਤਾਂ ਬੰਦੇ 5 ਸੀ ਜੀ ਇੱਥੇ। ਤੁਹਾਡੇ ਬੰਦੇ? ਹਾਂਜੀ 2 ਬੰਦੇ ਬਾਹਰ ਸੀਗੇ, 3 ਬੰਦੇ ਅੰਦਰ ਸੀ। 3 ਬੰਦੇ ਅੰਦਰ ਉੱਪਰ ਛੱਤ ਥੱਲੇ ਆ ਗਏ, ਮਲਬੇ ਥੱਲੇ ਆ ਗਏ। ਫੈਕਟਰੀ ਹੈ ਕਾਦੀ? ਕੀ ਕੰਮ ਆ ਜੀ ਅੰਦਰ? ਸਾਡੇ ਦੀ ਨਹੀਂ ਨਾਲ ਦੀ? ਉਹਨਾਂ ਦੇ ਸੀਐਨਸੀ ਲੱਗੀਆਂ ਨੇ ਮਸ਼ੀਨਾਂ। ਹੁਣ ਮਾਲਕ ਵੀ ਨਜ਼ਰ ਨਹੀਂ ਆ ਰਹੇ, ਕਿੱਥੇ ਹੈਗੇ ਨੇ ਪਤਾ ਨਹੀਂ ਸਾਨੂੰ। ਪਤਾ ਨਹੀਂ ਹੁਣ ਕੌਣ ਮਾਲਕ ਹੈਗਾ, ਸਾਨੂੰ ਪਤਾ ਨਹੀਂ। ਹਾਂ ਸਾਡੇ ਬੰਦੇ 3 ਅੰਦਰ ਆਏ ਦੱਬ ਗਏ ਸੀ ਨਾ ਵਿੱਚ। ਉਹ ਹੁਣ ਕੱਢ ਤਾਂ ਲਿਆ, ਸੀਰੀਅਸ ਹੈਗੇ 2 ਬੰਦੇ ਸਾਡੇ। ਦੀਵਾਰ ਗਿਰੀ ਹੈ ਨਹੀਂ, ਸਾਰਾ ਲੈਂਟਰ ਛੱਤ ਦੇ, ਸਾਰਾ ਸ਼ੈੱਡ ਸੀ ਇੱਥੇ। ਲੈਂਟਰ ਇੱਕ ਇਧਰਲੇ ਪਾਸੇ ਗਿਰ ਗਿਆ ਜੀ, ਇੱਕ ਪਿਛਲੇ ਪਾਸੇ ਗਿਰ ਗਿਆ। ਹਾਂ ਸ਼ੈੱਡ ਪਿਆ ਸੀ, ਸ਼ੈੱਡ ਦੇ ਉੱਤੇ ਲੈਂਟਰ ਗਿਰ ਗਿਆ। ਹਾਂ ਉਹਦੇ ਨਾਲ ਸਾਰੇ ਬੰਦੇ 3 ਬੰਦੇ ਥੱਲੇ ਦੱਬ ਗਏ ਮਲਬੇ। ਇੱਕ ਡਰਾਈਵਰ ਵੀ ਜੀ ਪਿੱਛੇ ਗੱਡੀ 'ਚ ਲੋਡ ਕਰਦਾ ਪਿਆ ਸੀ, ਉਹ ਡਰਾਈਵਰ ਵੀ ਵਿੱਚ ਆ ਗਿਆ ਜੀ। ਗੱਡੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ। ਸੰਤੋਸ਼ ਕੁਮਾਰ ਪਹੁੰਚ ਸਕੇ, ਸਾਰਿਆਂ ਨੂੰ ਰਿਕੁਐਸਟ ਹੈ ਤੁਸੀਂ ਦੂਜੀ ਬਿਲਡਿੰਗ ਤੋਂ ਕਵਰ ਕਰ ਲਿਓ, ਅਸੀਂ ਵੀ ਉਧਰ ਹੀ ਜਾ ਰਹੇ ਹਾਂ। ਸਰ 5 ਲੋਕ ਹਲੇ ਵੀ ਫਸੇ ਨੇ ਮੌਜੂਦ? ਉਹਨਾਂ ਦੇ ਲਈ ਪੂਰੀ ਰੈਸਕਿਊ ਆਪਰੇਸ਼ਨ ਜਾਰੀ ਹੈ। ਡੀਸੀ ਸਾਹਿਬ ਮੌਕੇ ਤੇ ਆਏ ਹੋਏ ਹਨ, ਤੁਹਾਨੂੰ ਦੱਸਣਗੇ। ਤੇ ਐਨਡੀਆਰਐਫ ਦੀ ਟੀਮ, ਐਸਡੀਆਰਐਫ ਦੀ ਟੀਮ, ਲੋਕਲ ਪੁਲਿਸ, ਐਸਡੀਐਮ ਸਾਹਿਬ, ਏਡੀਸੀ ਸਾਹਿਬ, ਫਾਇਰ ਡਿਪਾਰਟਮੈਂਟ, ਕਾਰਪੋਰੇਸ਼ਨ ਸਾਰੇ ਹੀ ਲੱਗ ਕੇ ਕੰਮ ਕਰ ਰਹੇ ਹਨ, ਰੈਸਕਿਊ ਆਪਰੇਸ਼ਨ ਕਰ ਰਹੇ ਹਨ। ਕੈਜੂਅਲਟੀ ਦੀ ਹਲੇ ਕੋਈ ਨਹੀਂ। ਅਸੀਂ ਜਿਹੜੇ 5 ਟ੍ਰੈਪਡ ਹੈ ਉਹਨਾਂ ਦੇ ਲਈ ਬਚਾਅ ਕਰ ਰਹੇ ਜਾਰੀ ਹੈ। ਸਰ ਮੌਕੇ ਦੱਸੇ ਠੇਕੇਦਾਰ ਜਿਹੜੇ ਫਰਾਰ ਦੱਸੇ ਜਾ ਰਹੇ, ਉਹ ਸਾਰਾ ਕੁਝ ਅਸੀਂ ਕਰਾਂਗੇ। ਪਹਿਲਾਂ ਇਹਨਾਂ ਦੀ ਲਾਈਫ ਬਚਾ ਲਈਏ, ਉਹ ਸਾਰਾ ਕੁਝ ਕਰਾਂਗੇ। ਜਿਵੇਂ ਕਿ ਸੀਪੀ ਸਾਹਿਬ ਹੋਰਾਂ ਨੇ ਦੱਸਿਆ, ਸਾਡਾ ਪਹਿਲਾ ਜਿਹੜਾ ਮਕਸਦ ਹੈਗਾ ਉਹ ਇਹ ਹੈ ਕਿ ਜਿਹੜੇ ਟ੍ਰੈਪਡ ਲੋਕ ਨੇ ਉਹਨਾਂ ਦੀ ਜਾਨ ਬਚਾਈਏ। ਇਹ ਵੀ ਇੱਕ ਅੰਦਾਜ਼ਾ ਹੀ ਹੈ, ਕੋਈ ਗਿਣ ਕੇ 40 ਨਹੀਂ ਹੈ, ਅੰਦਾਜ਼ਨ 40 ਲੋਕ ਸੀਗੇ, 35 ਲੋਕ ਨਿਕਲ ਚੁੱਕੇ ਆ। ਸਾਡਾ ਇੱਕ ਅੰਦਾਜ਼ਾ ਹੈ ਕਿ ਅੰਦਰ 5 ਲੋਕ ਹੋ ਸਕਦੇ ਆ ਟ੍ਰੈਪਡ। ਐਨਡੀਆਰਐਫ ਔਰ ਐਸਡੀਆਰਐਫ ਦੋਨੇ ਟੀਮਾਂ ਪਹੁੰਚ ਗਈਆਂ। ਆਪਾਂ ਉਹਨਾਂ ਨੂੰ ਹੁਣ ਕੰਮ ਕਰਨ ਦਈਏ। ਅਸੀਂ ਸਾਹਮਣੇ ਵਾਲੀ ਬਿਲਡਿੰਗ ਤੇ ਜਾ ਰਹੇ ਹਾਂ। ਤੁਹਾਨੂੰ ਵੀ ਰਿਕੁਐਸਟ ਹੈ, 1 ਮਿੰਟ। ਜਿਹੜੀ ਇਹ ਬਿਲਡਿੰਗ ਹੈ ਜਿਹੜੀ ਤੇ ਆਪਾਂ ਖੜੇ ਆ, ਇਹ ਵੀ ਅੰਡਰ ਕੰਸਟਰਕਸ਼ਨ ਹੈ, ਇਹਦੀ ਪੂਰੀ ਕਿਉਰਿੰਗ ਹੋਈ ਨਹੀਂ ਹੈ ਔਰ ਇਹਦੇ ਤੇ ਵੀ ਪ੍ਰੈਸ਼ਰ ਹੈ ਉਸ ਬਿਲਡਿੰਗ ਦਾ। ਤੁਹਾਡੀ ਸੇਫਟੀ ਲਈ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਨੇੜੇ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਜਾਓ ਅੰਦਰੋਂ, ਕਿਉਂਕਿ ਆਵਾਜ਼ ਨਹੀਂ ਆ ਰਹੀ। ਆਪਾਂ ਇੰਨੇ ਜਣੇ ਆ ਤਾਂ ਐਨਡੀਆਰਐਫ ਨੂੰ ਵੀ ਆਵਾਜ਼ ਨਹੀਂ ਆ ਰਹੀ, ਰੈਸਕਿਊ 'ਚ ਥੋੜੀ ਦਿੱਕਤ ਆ ਰਹੀ ਹੈ। ਸਾਨੂੰ ਵੀ ਨਹੀਂ ਪਤਾ, ਹਾਲ ਤਾਂ ਹੁਣ ਭਗਵਾਨ ਹੀ ਜਾਣੇ।
ਅੰਦਰ ਐਨਡੀਆਰਐਫ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਪਾਸੇ ਉਹਨਾਂ ਨੇ ਹੋਲ ਕਰ ਲਿਆ, ਆਪਣੀ ਸਟ੍ਰੈਟੇਜੀ ਬਣਾ ਲਈ, ਬਟ ਅੰਦਰੋਂ ਆਵਾਜ਼ ਫਿਲਹਾਲ ਨਹੀਂ ਆ ਰਹੀ ਤੇ ਸ਼ੋਰ ਸ਼ਰਾਬਾ ਬਹੁਤ ਹੈਗਾ। ਤੇ ਜਿੱਦਾਂ ਹੀ ਐਨਡੀਆਰਐਫ ਦੀ ਟੀਮ ਤੁਹਾਡੇ ਸਾਹਮਣੇ ਉੱਪਰੋਂ ਵੀ ਕੋਸ਼ਿਸ਼ ਕਰ ਰਹੀ ਹੈ ਹੋਲ ਬਣਾ ਕੇ ਅੰਦਰ ਸੁਣਨ ਦੀ, ਆਪਾਂ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਹੈ। ਜਿੱਦਾਂ ਹੀ ਨਵੀਂ WhatsApp ਆਉਂਦਾ, ਜਿੱਦਾਂ ਹੀ ਨਵੀਂ ਅਪਡੇਟ ਆਉਂਦੀ ਹੈ, ਜਾਣਕਾਰੀ ਆਉਂਦੀ ਹੈ, ਸਾਰਾ ਤੁਹਾਨੂੰ ਦੱਸਾਂ। ਉਹ ਬਿਲਕੁਲ ਠੀਕ ਨੇ ਜੀ, ਕੋਈ ਐਸਾ ਨਹੀਂ ਹੈ। 3 ਜਣੇ ਜ਼ਖਮੀ ਸੀਗੇ, ਉਹਨਾਂ ਨੂੰ ਨੇੜੇ ਦੇ ਹਸਪਤਾਲ 'ਚ ਭੇਜਿਆ ਗਿਆ। ਉਹਨਾਂ ਮਰੇ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਲਈ 2 ਲੱਖ ਰੁਪਏ ਮੁਆਵਜ਼ਾ ਤੇ ਜ਼ਖਮੀਆਂ ਦਾ ਮੁਫਤ ਇਲਾਜ ਦੇਣ ਦਾ ਐਲਾਨ ਕੀਤਾ ਹੈ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਜ਼ TV, ਆਸਟ੍ਰੇਲੀਆ।